ਜਿਹੜਾ ਨਾ ਇੱਥੇ ਲਿਖਿਆ ਹੈ ਦੀ ਬ੍ਰਾਈਟ ਫਿਊਚਰ ਅਕੈਡਮੀ। ਇਹ ਸਾਡੇ ਪਿੰਡ ਦਾ ਨਾ ਗਰੀਬ ਮਹੱਲਾ ਹੈ, ਯਾਨੀ ਕਿ ਦੋ ਮਹੱਲੇ ਨੇ। ਇੱਕ ਕੰਪੈਰੇਟਿਵਲੀ ਅਮੀਰ ਹੈ ਤੇ ਇੱਕ ਹੋਵੇ ਕਿ ਜਿਨ੍ਹਾਂ ਕੋਲ ਇੱਕ ਕਿੱਲਾ ਵੀ ਆਪਣਾ ਨਹੀਂ ਹੈ। ਦੂਸਰਾ ਮਹੱਲਾ ਹੋਵੇ ਕਿ ਜਿਹੜਾ ਫਿਰ ਵੀ ਕੋਈ 5-10 ਕਿੱਲੇ ਹੈ ਨੇ ਲੋਕਾਂ ਕੋਲ। ਤੇ ਇਹ ਵਿਚਾਰੇ ਸਮਝਦੇ ਨੇ ਸ਼ਾਇਦ ਇਹਨਾਂ ਦਾ ਫਿਊਚਰ ਬ੍ਰਾਈਟ ਹੈ, ਇੰਜ ਦੀਆਂ ਅਕੈਡਮੀਆਂ ਬਣਾ ਕੇ ਰਾਈਜ਼ਿੰਗ ਸਟਾਰ, ਸ਼ਾਈਨਿੰਗ ਸਟਾਰ, ਆਕਸਫੋਰਡ ਗ੍ਰਾਮਰ ਸਕੂਲ, ਲਾਈਸਮ ਅਕੈਡਮੀ ਤੇ ਹੋਰ ਜਿੰਨੇ ਵੀ ਅੰਗਰੇਜ਼ ਦੇ ਨਾਂ ਨੇ ਨਾ ਉਹ ਸਾਰੇ ਰੱਖ ਕੇ ਉਹਦੇ ਵਿੱਚ ਜਿਹੜੇ ਉਸਤਾਨੀਆਂ ਉਸਤਾਦ ਰੱਖਦੇ ਨੇ ਉਹਨਾਂ ਨੂੰ ਵੀ ਗ੍ਰਾਮਰ ਦਾ ਨਹੀਂ ਪਤਾ, ਲੇਕਿਨ ਇਹ ਸਮਝਦੇ ਨੇ ਕਿ ਅਸੀਂ ਕਿਸੇ ਤਰੀਕੇ ਜਿਹੜਾ ਨਾ ਮੁਕਾਬਲਾ ਕਰ ਲਾਂਗੇ ਬਿਲਾਵਲ ਭੁੱਟੋ ਜ਼ਰਦਾਰੀ ਦਾ ਜਾਂ ਬਖਤਾਵਰ ਦਾ ਜਾਂ ਐਲੀਟ ਕਲਾਸ ਦੇ ਬੱਚਿਆਂ ਦਾ ਇੰਗਲਿਸ਼ ਦੇ ਵਿੱਚ ਇੰਨਾ ਸਕੂਲਾਂ 'ਚ ਪੜ੍ਹ ਕੇ ਤੇ ਇੰਨੀਆਂ ਇੰਜ ਦੀਆਂ ਗਲੀਆਂ ਛੋਟੀਆਂ ਛੋਟੀਆਂ ਦੇ ਵਿੱਚ ਰਹਿ ਕੇ ਤੇ ਗੰਦੀਆਂ ਨਾਲੀਆਂ ਦੇ ਵਿੱਚ ਰਹਿ ਕੇ ਇਹਨਾਂ ਮੁਕਾਬਲਾ ਕਰ ਲੈਣਾ। ਇਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਕਿ ਬ੍ਰਾਈਟ ਫਿਊਚਰ ਅਕੈਡਮੀ ਬਣਾਉਣ ਨਾਲ ਨਾ ਇਹਨਾਂ ਦਾ ਕੋਈ ਫਿਊਚਰ ਹੈ ਤੇ ਨਾ ਹੀ ਉਹ ਬ੍ਰਾਈਟ ਹੋਣਾ ਹੈ। ਤੇ ਲੇਕਿਨ ਇਹ ਵੀ ਕਿ ਅੰਨੀ ਗੁਲਾਮੀ ਦੇ ਪਿੱਛੇ ਲੱਗੇ ਨੇ। ਇਹਨਾਂ ਵਿਚਾਰਿਆਂ ਨੂੰ ਤਾਂ ਸ਼ੋਰ ਹੀ ਨਹੀਂ ਹੈ, ਨਾ ਇਹਨਾਂ ਕੋਲ ਇੰਨੀ। ਹੁਣ ਸਾਡਾ ਪਿੰਡ 2000 ਆਬਾਦੀ ਹੈ। ਇਹ ਹਾਲਾਤ ਨੇ ਪੰਜਾਬ ਦੇ ਪਿੰਡਾਂ ਦੇ, ਜਿਹੜਾ ਇੰਨੀ ਗੰਦਮ ਤੇ ਇੰਨਾ ਕਣਕ ਪੈਦਾ ਕਰਦਾ। ਬਾਕੀ ਘਰ ਜਾਏ ਚਲੋ ਫਿਰ ਗੱਲ ਕਰ ਲੋ ਜੀ। ਮੈਂ ਘਰ ਆ ਗਿਆ ਤੇ ਇਹ ਜਿਹੜਾ ਨਾ ਇਹ ਸਾਡਾ ਮਹੱਲਾ ਹੈ, ਕੰਪੈਰੇਟਿਵਲੀ ਉਸ ਮਹੱਲੇ ਨਾਲੋਂ ਅਮੀਰ ਮਹੱਲਾ ਹੈ। ਤੇ ਇਹ ਜਿਹੜੀ ਸਾਡੀ ਮਸਜਿਦ ਹੈ ਪਿੰਡ ਦੀ, ਇੱਕੋ ਹੀ ਮਸਜਿਦ ਹੈ, ਕੋਈ ਛੋਟਾ ਪਿੰਡ ਹੈ, ਇੱਕ ਹੀ ਮਸਜਿਦ ਹੈ, ਕੋਈ ਫਿਰਕਾਵਾਰੀਅਤ ਨਹੀਂ, ਨਾ ਕੋਈ ਅਕਲ ਮੌਤ ਹੈ। ਤੇ ਕਹਿਣ ਤੋਂ ਮੁਰਾਦ ਇਹ ਵੇ ਕਿ ਇਹ ਸਮਝਦੇ ਨੇ ਕਿ ਅਸੀਂ ਇੰਜ ਦੀਆਂ 2 ਨੰਬਰ ਅਕੈਡਮੀਆਂ ਬਣਾ ਕੇ ਨਾ ਅੰਗਰੇਜ਼ੀ ਦੀਆਂ, ਤੇ ਬਿਲਾਵਲ ਭੁੱਟੋ ਜਿੰਜ ਅਸੀਂ ਇੰਗਲਿਸ਼ ਬੋਲੀ ਨਹੀਂ ਨਾ ਸਾਡੇ ਕੋਲ ਜਾਂਦੀ, ਇੰਜ ਬਿਲਾਵਲ ਕੋਲੋਂ ਸਿੰਧੀ ਨਹੀਂ ਬੋਲੀ ਜਾਂਦੀ, ਇੰਜ ਹੀ ਜਿਹੜੇ ਲੀਡ ਕਲਾਸ ਦੇ ਬੱਚੇ ਨੇ ਉਹਨਾਂ ਕੋਲ ਪੰਜਾਬੀ ਤੇ ਉਰਦੂ ਨਹੀਂ ਬੋਲੀ ਜਾਂਦੀ। ਇਹ ਸਾਡੇ ਪਿੰਡ ਦਾ ਬੈਕ ਸਾਈਡ ਦਾ ਵਿਊ ਹੈ। ਤੇ ਇਹ ਸਾਡੀ ਹਵੇਲੀ ਹੈ ਦਾਦਾ ਆਬੂ ਦੀ। ਉਹ ਤੋਂ ਪਰਾਂ ਤਲਾਬ ਹੈ ਜਿੱਥੇ ਅਸੀਂ ਬਚਪਨ 'ਚ ਨਹਾਉਂਦੇ ਰਹੇ ਹਾਂ। ਤੇ ਉਹ ਤਾਏ ਹੋਰੀ ਹੁੱਕੇ ਦੀ ਬਣਾ ਰਹੇ ਨੇ, ਕੀ ਨਾਂ ਹੈ, ਵੱਡੇ ਤਾਇਆ ਆਬੂ। ਅਸੀਂ ਇਹਨਾਂ ਨੂੰ ਆਉਂਦੇ ਹਾਂ ਵੱਡਾ ਅੱਬਾ, ਹੁਣ ਤੇ ਬੱਚੇ ਆਉਂਦੇ ਨੇ ਬਿਗ ਪਾਪਾ। ਤੇ ਇਹ ਸਾਡਾ ਵੱਡਾ ਅੱਬਾ ਹੈ ਤੇ ਇਹ ਸਾਡੀ ਦਾਦਾ ਆਬੂ ਦੀ ਹਵੇਲੀ ਹੈ ਪੁਰਾਣੀ। ਅਸੀਂ ਆਪਣੀ ਉਹ ਸਾਹਮਣੇ ਹਵੇਲੀ ਬਣਾ ਲਈ ਹੈ। ਤੇ ਉਹ ਪਰਾਂ ਏਅਰਪੋਰਟ ਹੈ, ਸਿਆਲਕੋਟ ਇੰਟਰਨੈਸ਼ਨਲ ਏਅਰਪੋਰਟ, ਜਿਹੜਾ ਸਾਡੀ ਜ਼ਮੀਨ 'ਤੇ ਬਣ ਕੇ ਸਾਨੂੰ ਉਜਾੜ ਗਿਆ। ਤੇ ਪੈਸੇ ਵੀ ਸਾਨੂੰ ਇਹਨਾਂ 1,42,000 ਕਿੱਲੇ ਦਾ ਦਿੱਤਾ ਹੈ। ਬਹਰਹਾਲ ਚਲੋ ਕੋਈ ਨਹੀਂ, ਗੌਰਮੈਂਟ ਆਫ ਪਾਕਿਸਤਾਨ ਹੈ, ਕੀ ਬੰਦਾ ਮੁਕਾਬਲਾ ਕਰ ਸਕਦਾ। ਇਹ ਯਾਨੀ ਕਿ ਕੰਪੈਰੇਟਿਵਲੀ ਇਹ ਜਿਹੜਾ ਸਾਡਾ ਮਹੱਲਾ ਹੈ ਨਾ, ਇਹ ਵੀ ਕਿ 10-10, 12-12 ਏਕੜ ਆ ਲਿਆਂਦਾ। ਲੇਕਿਨ ਹਾਲਾਤ ਇਹਨਾਂ ਦੇ ਵੀ ਇਹੀ ਨੇ ਕਿ ਹਰ ਸਾਲ ਜਿਹੜਾ ਗੰਦਮ ਜਿਹੜੀ ਹੈ ਉਹ ਨੁਕਸਾਨ 'ਚ ਜਾਂਦੀ ਹੈ, ਚੌਲ ਨੁਕਸਾਨ 'ਚ ਜਾਂਦੇ ਨੇ ਸਾਡੇ, ਤੇ ਗੌਰਮੈਂਟ ਜਿਹੜੀ ਕੋਈ ਰੇਟ ਨਹੀਂ ਦਿੰਦੀ। ਤੇ ਕਹਿਣ ਤੋਂ ਮੁਰਾਦ ਹੈ ਕਿ ਜਿੰਨੀ ਦੇਰ ਤੱਕ ਅਸੀਂ ਆਪਣੀ ਪੰਜਾਬੀ ਉਰਦੂ ਦੇ ਵਿੱਚ ਸਾਰਾ ਇਲਮ ਹਾਸਲ ਨਹੀਂ ਕਰਾਂਗੇ, ਸਾਡਾ ਮੁਕੱਦਰ ਨਹੀਂ ਬਦਲਣਾ। ਭਾਵੇਂ ਜਿੰਜ ਦੀਆਂ ਮਰਜ਼ੀ ਤੁਸੀਂ ਅਕੈਡਮੀਆਂ ਬਣਾ ਲਓ ਤੇ ਮੁਕਾਬਲਾ ਜਿੰਨਾ ਮਰਜ਼ੀ ਤੁਸੀਂ ਇੰਗਲਿਸ਼ ਐਲੀਟ ਕਲਾਸ ਦਾ ਮੁਕਾਬਲਾ ਕਰੋ ਕੋਸ਼ਿਸ਼ ਕਰਨ ਦਾ, ਲੇਕਿਨ ਨਹੀਂ ਹੋਣਾ ਮੁਕਾਬਲਾ। ਉਹ ਪੜ੍ਹਦੇ ਨੇ ਬੀਕਨ ਹਾਊਸ ਦੇ ਵਿੱਚ, ਉਹ ਪੜ੍ਹਦੇ ਨੇ ਅਸਲ ਆਕਸਫੋਰਡ ਦੇ ਵਿੱਚ ਜਾ ਕੇ, ਹਾਵਰਡ ਦੇ ਵਿੱਚ ਜਾ ਕੇ ਪੜ੍ਹਦੇ ਨੇ, ਉਹ ਪੜ੍ਹਦੇ ਨੇ ਕਿੰਗ ਐਡਵਰਡ ਮੈਡੀਕਲ ਕਾਲਜ ਜਾਂ ਫਿਰ ਉਹ ਕੀ ਨਾਂ ਹੈ ਉਹਦਾ ਐਚੀਸਨ ਕਾਲਜ ਦੇ ਵਿੱਚ। ਤੇ ਅਸੀਂ ਪਿੰਡਾਂ ਦੇ ਵਿੱਚ ਇੰਜ ਦੇ 2 ਨੰਬਰ ਸਿਰਫ ਨਾਂ ਦੇ ਅੰਗਰੇਜ਼ੀ ਸਕੂਲ ਬਣਾ ਕੇ ਤੇ ਸਮਝਦੇ ਹਾਂ ਅਸੀਂ ਉਹਨਾਂ ਦਾ ਮੁਕਾਬਲਾ ਕਰ ਲੈਣਾ। ਜਿੱਦਣ ਲਾਹੌਰ, ਪਸ਼ਾਵਰ, ਕੋਇਟਾ, ਲਾਹੌਰ ਦੇ ਵਿੱਚ ਪੰਜਾਬੀ 'ਚ ਸਾਰੇ ਬੱਚੇ ਪੜ੍ਹਨਗੇ, ਪਸ਼ਾਵਰ 'ਚ ਪਸ਼ਤੋ 'ਚ, ਕੋਇਟੇ 'ਚ ਪਸ਼ਤੋ ਤੇ ਬਲੋਚੀ ਦੇ ਵਿੱਚ ਪੜ੍ਹਨਗੇ, ਸਿੰਧ ਦੇ ਵਿੱਚ ਸਿੰਧੀ 'ਚ ਪੜ੍ਹਨਗੇ, ਉਦੋਂ ਐਲੀਟ ਕਲਾਸ ਦੇ ਬੱਚੇ ਸਾਡੇ ਮੁਕਾਬਲੇ 'ਚ ਹੋਣਗੇ। ਉਦੋਂ ਪਹਿਲਾਂ ਅਸੀਂ ਕਦੀ ਵੀ ਇੰਗਲਿਸ਼ 'ਚ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਾਂਗੇ। ਭਾਵੇਂ 2 ਕਰੋੜ ਸਾਲ ਹੋਰ ਲਾ ਲਈਏ ਅੰਗਰੇਜ਼ ਦੀ ਗੁਲਾਮੀ ਦੇ ਵਿੱਚ, ਸਾਡੇ ਕੋਲ ਮੁਕਾਬਲਾ ਨਹੀਂ ਹੋਣਾ। ਲੇਕਿਨ ਇਹ ਗੱਲ ਸਾਨੂੰ ਸਮਝ ਨਹੀਂ ਆ ਰਹੀ ਕਿਉਂਕਿ ਸ਼ਊਰ ਹੀ ਕੋਈ ਨਹੀਂ ਹੈ। ਇਹ ਵਿਚਾਰੇ ਸਮਝ ਰਹੇ ਨੇ ਕਿ ਸ਼ਾਇਦ ਅਸੀਂ ਕਿਸੇ ਦੌਰ ਤੋਂ ਬਿਲਾਵਲ ਦੇ ਮੁਕਾਬਲੇ 'ਚ ਟੁਰ ਜਾਈਏ ਜਾਂ ਮੋਨਸ ਅਲਾਈ ਜਾਂ ਹਮਜ਼ਾ ਸ਼ਬਾਸ਼ਰੀ। ਇਹਨਾਂ ਦਾ ਸ਼ਊਰ ਕੋਈ ਨਹੀਂ ਨਾ। ਇਸ ਵਜ੍ਹਾ ਤੋਂ ਇਹ ਹੀ ਨਾਰਾ ਲਾਉਂਦੇ ਨੇ ਕਿ ਬਿਲਾਵਲ ਵਾਸਤੇ ਵੀ ਜਾਨ ਹਾਜ਼ਰ ਹੈ, ਮੋਨਸ ਅਲਾਈ ਵਾਸਤੇ ਵੀ ਜਾਨ ਹਾਜ਼ਰ ਹੈ ਇਹਨਾਂ ਦੀ, ਤੇ ਉਹ ਕੀ ਨਾਂ ਹੈ ਹਮਜ਼ਾ ਸ਼ਬਾਜ਼ ਵਾਸਤੇ ਵੀ, ਮੀਆਂ ਸਾਹਿਬ ਵਾਸਤੇ ਵੀ। ਇਹ ਨਜਾਤ ਦਹਿੰਦੇ ਦੀ ਤਲਾਸ਼ 'ਚ ਨੇ। ਜਿੰਨੀ ਦੇਰ ਤੱਕ ਪੂਰੀ ਕੌਮ 'ਚ ਇਜਤਮਾਹੀ ਸ਼ਊਰ ਨਹੀਂ ਨਾ ਹੋਣਾ, ਉਨੀ ਦੇਰ ਤੱਕ ਮਤਲਬ ਜਾਪਾਨ ਹੈ, ਇੰਗਲੈਂਡ ਹੈ, ਟਰੰਪ ਹੈ ਜਾਂ ਜਾਪਾਨੀ ਵਜ਼ੀਰ ਆਜ਼ਮ ਆਏ, ਕਿਸੇ ਨੂੰ ਕੋਈ ਪਰਵਾਹ ਨਹੀਂ ਹੁੰਦੀ। ਇਹ ਕੌਮ ਮਰਨ 'ਤੇ ਆਈ ਜਾਂਦੀ ਹੈ। ਇਹਨਾਂ ਦਾ ਕੋਈ MNA ਵੀ ਆ ਜਾਏ ਨਾ, ਹੁਣ ਸਾਡੇ ਪਿੰਡ ਵਾਲਾ ਜਿਹੜਾ ਰਾਣੇ ਨੂੰ ਖੁਦਾ ਮੰਨਦੇ ਨੇ, ਜਿਹੜਾ ਇੱਥੇ ਦਾ MNA ਹੈ, ਕਿਉਂ
ਕਿਉਂਕਿ ਰਾਣਾ ਇਹਨਾਂ ਨੂੰ ਪੁਲਿਸ ਦੇ ਛਿੱਤਰਾਂ ਤੋਂ ਬਚਾਉਂਦਾ ਹੈ। ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀਆਂ ਪੜ੍ਹੀਆਂ ਲਿਖੀਆਂ ਕੌਮਾਂ ਨੇ ਉੱਥੇ ਪੁਲਿਸ ਜਿਹੜੀ ਹੈ ਆਮ ਆਵਾਮ ਦੀ ਇੱਜ਼ਤ ਕਰਦੀ ਹੈ। ਇੱਥੇ ਰਾਣਾ ਪੁਲਿਸ ਵਾਲਿਆਂ ਨੂੰ ਆਂਦਾ ਕਿ ਪਿੰਡ ਵਾਲਿਆਂ ਨੂੰ ਛਿੱਤਰ ਮਾਰ, ਬਾਅਦ 'ਚ ਮੈਂ ਆ ਗਿਆ ਖਾਂ ਨਾ ਮਾਰ, ਤੇ SHO ਦੀ ਵੀ ਇੱਜ਼ਤ ਕਰਨਗੇ ਤੇ ਰਾਣੇ ਦੀ ਵੀ ਇੱਜ਼ਤ ਕਰਨਗੇ। ਜਦੋਂ ਇਹਨਾਂ ਕੋਲ ਇਲਮ ਆਏਗਾ ਨਾ, ਔਰ ਇਲਮ ਆਏਗਾ ਆਪਣੀ ਜ਼ੁਬਾਨ ਦੇ ਵਿੱਚ, ਸ਼ਊਰ ਆਏਗਾ ਆਪਣੀ ਜ਼ੁਬਾਨ 'ਚ, ਉਦੋਂ ਇਹ ਨਾ ਰਾਣੇ ਕੋਲੋਂ ਡਰਨਗੇ ਤੇ ਨਾ SHO ਕੋਲੋਂ ਡਰਨਗੇ, ਬਲਕਿ SHO ਇਹਨਾਂ ਦੀ ਇੱਜ਼ਤ ਕਰੇਗਾ। ਬਹਰਹਾਲ ਮਰਜ਼ੀ ਹੈ ਤੁਹਾਡੀ, ਤੁਸੀਂ ਪੰਜਾਬੀ ਨਾਲ ਨਫ਼ਰਤ ਕਰੋ, ਐਸੇ ਸਾਸੇ ਕੰਟਰੀ ਦੇ ਵਿੱਚ ਰਹੋ। ਸਾਡਾ ਕੰਮ ਹੈ ਬਾਂਗੇ ਦਰਾ ਦੇਣਾ, ਅਸੀਂ ਤੇ ਜਗਾਉਣ ਦੀ ਆਵਾਜ਼ ਲਾਉਂਦੇ ਰਹਾਂਗੇ। ਤੇ ਅੱਲਾ ਕਰੇ ਸਾਡਾ ਪਿੰਡ ਵੀ ਵਸਦਾ ਰਹੇ, ਪੰਜਾਬ ਵੀ ਵਸਦਾ ਰਹੇ, ਪਾਕਿਸਤਾਨ ਤੇ ਅੱਲਾ ਪੂਰੀ ਮੁਸਲਿਮ ਉਮਾ ਦੀ ਖੈਰ ਕਰੇ। ਪੂਰੀ ਮੁਸਲਿਮ ਉਮਾ ਦੀ ਖੈਰ ਉਦੋਂ ਹੋਣੀ ਹੈ ਜਦੋਂ ਸਾਡੀ ਜਿਹੜੀ ਇਹ ਰਾਬਤੇ ਦੀ ਜ਼ੁਬਾਨ ਅਰਬੀ ਹੋਏਗੀ। ਅਸੀਂ ਇੰਗਲਿਸ਼ ਦੀ ਬਦਮਾਸ਼ੀ ਖਤਮ ਕਰਨੀ ਹੈ ਇਨਸ਼ਾਅੱਲਾ, ਔਰ ਇਹ ਹੋਏਗੀ ਤੁਸੀਂ ਨਾ ਰਲੋ ਅਸੀਂ ਕਰ ਲਾਂਗੇ। ਫੇਰ ਵੀ ਜੇ ਰਲ ਜਾਓ ਤੇ ਤੁਸੀਂ ਸਾਡੇ ਭਰਾ ਹੋ, ਤੇ ਅਸੀਂ ਅੰਗਰੇਜ਼ ਦੀ ਜਿਹੜੀ ਇੰਗਲਿਸ਼ ਦੀ ਬਦਮਾਸ਼ੀ ਖਤਮ ਕਰਾਂਗੇ ਨਾ, ਤੇ ਫਿਰ ਹੀ ਅਸੀਂ ਅਮਰੀਕਾ ਦੀ ਬਦਮਾਸ਼ੀ ਖਤਮ ਕਰ ਸਕਾਂਗੇ। ਸਾਡੀ ਜਿਹੜੇ 57 ਇਸਲਾਮਿਕ ਕੰਟਰੀ ਨੇ ਉਹਨਾਂ ਦੀ ਲਿੰਗਵਾ ਫਰਿੰਕਾ ਯਾਨੀ ਕਿ ਰਾਬਤੇ ਦੀ ਜ਼ੁਬਾਨ ਹੋਏਗੀ ਅਰਬੀ ਹੋਏਗੀ, ਤੇ ਬਾਕੀ ਜ਼ੁਬਾਨਾਂ ਜਿਹੜੀਆਂ ਨੇ ਸਾਡੀਆਂ ਜਿੰਨੀਆਂ ਵੀ ਨੇ ਉਹਨਾਂ ਨੂੰ ਅਸੀਂ ਇੱਕੋ ਜਿੰਨੀ ਇੱਜ਼ਤ ਦਿਆਂਗੇ ਔਰ ਇਲਮ ਹਾਸਲ ਕਰਾਂਗੇ। ਹਰ ਸ਼ੈ ਦਾ, ਦੁਨੀਆ ਦਾ ਹਰ ਇਲਮ ਅਸੀਂ ਆਪਣੀਆਂ ਜ਼ੁਬਾਨਾਂ 'ਚ ਤਰਜਮਾ ਕਰਾਂਗੇ, ਔਰ ਇਹ ਹੋਏਗਾ ਤੇ ਸਾਡੀ ਤਰੱਕੀ ਹੋਏਗੀ। ਅੰਗਰੇਜ਼ ਦੀ ਅੰਧੀ ਨਿਕਾਲੀ ਕਰਕੇ ਨਹੀਂ ਹੋਏਗੀ। ਠੀਕ ਹੈ, ਵੀਡੀਓ ਲੰਬੀ ਹੋ ਜਾਣੀ ਹੈ। ਰੱਬ ਰਾਖਾ। ਅੱਲਾ ਹਾਫਿਜ਼। ਅਸਲਾਮ ਵਾਲੇਕੁਮ।